ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 15 ਜਨਵਰੀ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ। ਸੁਨਹਿਰੀ ਮਤਨ ਯੋਹੰਨਾ। ਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਹੈ ਜਾਣਨ। ਜਵਾਬੀ ਪੜ੍ਹਾਈ। ਕਰੰਥੀਓ। ਕਿਉਂ ਜੇ ਅਸੀਂ ਜਾਣਦੇ ਹਾਂ ਭਈ ਜਦੋਂ ਸਾਡੇ ਖੈਮੇ ਦਾ ਘਰ ਜਿਹੜਾ ਧਰਤੀ ਉੱਤੇ ਸੁੱਟ ਦਿੱਤਾ ਜਾਵੇਗਾ ਤੇ ਸਾਨੂੰ ਰੱਬ ਵੱਲੋਂ ਅਸਮਾਨ ਉੱਤੇ ਇੱਕ ਅਜਿਹੀ ਇਮਾਰਤ ਮਿਲੇਗੀ ਜਿਹੜੀ ਹੱਥ ਦਾ ਬਣਿਆ ਹੋਇਆ ਘਰ ਨਹੀਂ ਬਲਕਿ ਅਬਦੀ ਏ। ਇਸ ਲਈ ਅਸੀਂ ਇਹਦੇ ਵਿੱਚ ਕਰਾਨੇ ਹਾਂ ਤੇ ਵੱਡੀ ਉਮੀਦ ਰੱਖਦੇ ਹਾਂ ਭਈ ਆਪਣੇ ਅਸਮਾਨੀ ਘਰ ਨਾਲ ਮੁਲੱਬਸ ਹੋ ਜਾਈਏ, ਤਾਂ ਜੋ ਮੁਲੱਬਸ ਹੋਣ ਦੇ ਪਾਰੋਂ ਨੰਗੇ ਨਾ ਪਾਏ ਜਾਈਏ। ਕਿਉਂ ਜੇ ਅਸੀਂ ਇਸ ਖੈਮੇ ਵਿੱਚ ਰਹਿ ਕੇ ਬੋਝ ਦੇ ਮਾਰੇ ਕਰਾਨੇ ਹਾਂ, ਇਸ ਲਈ ਨਹੀਂ ਭਈ ਇਹ ਕੱਪੜੇ ਲਾਉਣਾ ਚਾਹੁੰਦੇ ਹਾਂ, ਬਲਕਿ ਇਹਦੇ ਉੱਤੇ ਹੋਰ ਪਾਉਣਾ ਚਾਹੁੰਦੇ ਹਾਂ, ਤਾਂ ਜੋ ਉਹ ਜਿਹੜਾ ਫਾਨੀ ਏ ਹਯਾਤੀ ਵਿੱਚ ਗਰਕ ਹੋ ਜਾਵੇ। ਤੇ ਜਿਹਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਉਹ ਰੱਬ ਏ ਤੇ ਉਹਨੇ ਹੀ ਰੂਹ ਬਿਆਨੇ ਵਿੱਚ ਦਿੱਤੀ। ਇਸ ਲਈ ਹਮੇਸ਼ਾ ਸਾਡੀ ਖਾਤਰ ਜਮ੍ਹਾਂ ਰਹਿੰਦੀ ਏ ਤੇ ਇਹ ਜਾਣਦੇ ਹਾਂ ਵੀ ਜਦੋਂ ਤੀਕਰ ਅਸੀਂ ਵਤਨ ਦੇ ਵਤਨ ਵਿੱਚ ਹਾਂ, ਖੁਦਾਵੰਦ ਦੇ ਵਤਨ ਤੋਂ ਜਲਾ ਵਤਨ ਹਾਂ। ਕਿਉਂ ਜੇ ਅਸੀਂ ਈਮਾਨ ਉੱਤੇ ਟੁਰਦੇ ਹਾਂ, ਨਾ ਵੀ ਅੱਖੀਆਂ ਦੇ ਵੇਖੇ ਉੱਤੇ। ਇਸ ਲਈ ਸਾਡੀ ਖਾਤਰ ਜਮ੍ਹਾਂ ਏ ਤੇ ਸਾਨੂੰ ਵਤਨ ਦੇ ਵਤਨ ਤੋਂ ਵੱਖ ਹੋ ਕੇ ਖੁਦਾਵੰਦ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਏ। ਦਰਸੀਵਾਜ਼ ਬਾਈਬਲ ਵਿੱਚੋਂ ਯੋਹੰਨਾ। ਸ਼ੁਰੂ ਵਿੱਚ ਕਲਾਮ ਸੀ ਤੇ ਕਲਾਮ ਰੱਬ ਦੇ ਨਾਲ ਸੀ ਤੇ ਕਲਾਮ ਹੀ ਰੱਬ ਸੀ। ਇਹੀ ਸ਼ੁਰੂ ਵਿੱਚ ਰੱਬ ਦੇ ਨਾਲ ਸੀ। ਸਾਰੀਆਂ ਸ਼ੈਵਾਂ ਉਹਦੇ ਰਾਹੀਂ ਪੈਦਾ ਹੋਈਆਂ ਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਾ ਹੋਈ। ਉਹਦੇ ਵਿੱਚ ਹਯਾਤੀ ਸੀ ਤੇ ਉਹ ਹਯਾਤੀ ਬੰਦਿਆਂ ਦਾ ਨੂਰ ਸੀ। ਅਯੂਬ। ਰੱਬ ਦੀ ਰੂਹ ਨੇ ਮੈਨੂੰ ਬਣਾਇਆ ਏ ਤੇ ਕਾਦਰ ਮੁਤਲਕ ਦਾ ਦਮ ਮੈਨੂੰ ਹਯਾਤੀ ਦਿੰਦਾ ਏ। ਜ਼ਬੂਰ। ਐ ਰੱਬ, ਤੇਰੀ ਸ਼ਫਕਤ ਕਿੰਨੀ ਕੀਮਤੀ ਏ। ਬਨੀ ਆਦਮ ਤੇਰੀਆਂ ਬਾਹਾਂ ਦੇ ਪਰਛਾਵੇਂ ਹੇਠਾਂ ਪਨਾਹ ਲੈਂਦੇ ਨੇ। ਉਹ ਤੇਰੇ ਘਰ ਦੀਆਂ ਨਿਯਮਤਾਂ ਤੋਂ ਖੂਬ ਆਸੂਦਾ ਹੋਣਗੇ। ਤੂੰ ਉਹਨਾਂ ਨੂੰ ਆਪਣੀ ਖੁਸ਼ਨੂਦੀ ਦੇ ਦਰਿਆ ਵਿੱਚੋਂ ਪਿਆਵੇਂਗਾ। ਕਿਉਂ ਜੇ ਹਯਾਤੀ ਦਾ ਚਸ਼ਮਾ ਤੇਰੇ ਕੋਲ ਏ, ਤੇਰੇ ਨੂਰ ਦੇ ਪਾਰੋਂ ਅਸੀਂ ਲੋ ਵੇਖਾਂਗੇ। ਮੱਤੀ। ਉਸ ਵੇਲੇ ਰੂਹ ਯਿਸੂ ਨੂੰ ਜੰਗਲ ਵਿੱਚ ਲੈ ਗਿਆ ਤਾਂ ਜੋ ਅਬਲੀਸ ਤੋਂ ਆਜ਼ਮਾਇਆ ਜਾਵੇ। ਤੇ 40 ਦਿਨ ਤੇ 40 ਰਾਤ ਫਾਕਾ ਕਰਕੇ ਆਖਿਰਕਾਰ ਉਹਨੂੰ ਭੁੱਖ ਲੱਗੀ। ਤੇ ਅਜ਼ਮਾਉਣ ਵਾਲੇ ਨੇ ਕੋਲ ਆ ਕੇ ਉਹਨੂੰ ਆਖਿਆ, ਜੇ ਤੂੰ ਰੱਬ ਦਾ ਪੁੱਤਰ ਏ ਤੇ ਆਖ ਭਈ ਇਹ ਪੱਥਰ ਰੋਟੀਆਂ ਬਣ ਜਾਣ। ਉਹਨੇ ਜਵਾਬ ਵਿੱਚ ਆਖਿਆ ਭਈ ਬੰਦਾ ਸਿਰਫ ਰੋਟੀ ਨਾਲ ਹੀ ਜਿਉਂਦਾ ਨਾ ਰਵੇਗਾ, ਬਲਕਿ ਹਰ ਉਸ ਗੱਲ ਨਾਲ ਜਿਹੜੀ ਰੱਬ ਦੇ ਮੂੰਹ ਤੋਂ ਨਿਕਲਦੀ ਏ। ਫਿਰ ਅਬਲੀਸ ਉਹਦੇ ਕੋਲੋਂ ਟੁਰ ਗਿਆ ਤੇ ਵੇਖੋ ਫਰਿਸ਼ਤੇ ਆ ਕੇ ਉਹਦੀ ਸੇਵਾ ਕਰਨ ਲੱਗੇ। ਯੋਹੰਨਾ। ਇਹਨਾਂ ਗੱਲਾਂ ਤੋਂ ਬਾਅਦ ਯਿਸੂ ਗਲੀਲ ਦੀ ਝੀਲ ਯਾਨੀ ਤਿਬਰਿਆਸ ਦੀ ਝੀਲ ਦੇ ਪਾਰ ਗਿਆ ਤੇ ਵੱਡਾ ਜੱਥਾ ਉਹਦੇ ਮਗਰ ਟੁਰ ਪਿਆ, ਕਿਉਂ ਜੇ ਜਿਹੜੇ ਮੁਅਜਜ਼ੇ ਉਹ ਬਿਮਾਰਾਂ ਉੱਤੇ ਕਰਦਾ ਸੀ ਉਹ ਵੇਖਦੇ ਸੀ। ਯਿਸੂ ਪਹਾੜ ਉੱਤੇ ਚੜ੍ਹ ਗਿਆ ਤੇ ਆਪਣੇ ਚੇਲਿਆਂ ਦੇ ਨਾਲ ਉੱਥੇ ਬੈਠਿਆ। ਯਿਸੂ ਨੇ ਉਹਨਾਂ ਨੂੰ ਆਖਿਆ, ਫਾਨੀ ਖੁਰਾਕ ਲਈ ਮਿਹਨਤ ਨਾ ਕਰੋ, ਬਲਕਿ ਉਸ ਖੁਰਾਕ ਲਈ ਜਿਹੜੀ ਹਮੇਸ਼ਾ ਦੀ ਹਯਾਤੀ ਤੀਕਰ ਬਾਕੀ ਰਹਿੰਦੀ ਏ, ਜਿਹਨੂੰ ਆਦਮ ਦਾ ਪੁੱਤਰ ਤੁਹਾਨੂੰ ਦੇਵੇਗਾ। ਕਿਉਂ ਜੇ ਪਿਓ ਯਾਨੀ ਰੱਬ ਨੇ ਉਹਦੇ ਉੱਤੇ ਹੀ ਮੋਹਰ ਕੀਤੀ ਏ। ਕਿਉਂ ਜੇ ਮੇਰੇ ਪਿਓ ਦੀ ਮਰਜ਼ੀ ਇਹ ਹੈ ਭਈ ਜਿਹੜਾ ਕੋਈ ਪੁੱਤਰ ਨੂੰ ਵੇਖੇ ਤੇ ਉਹਦੇ ਉੱਤੇ ਈਮਾਨ ਲਿਆਵੇ, ਹਮੇਸ਼ਾ ਦੀ ਹਯਾਤੀ ਪਾਵੇ। ਜ਼ਿੰਦਾ ਕਰਨ ਵਾਲੀ ਤੇ ਰੂਹ ਏ, ਬਦਨ ਤੋਂ ਕੁਝ ਫਾਇਦਾ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ ਉਹ ਰੂਹ ਨੇ ਤੇ ਹਯਾਤੀ ਵੀ ਨੇ। ਯੋਹੰਨਾ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰਾ ਕਲਾਮ ਸੁਣਦਾ ਏ ਤੇ ਮੇਰੇ ਘੱਲਣ ਵਾਲੇ ਦਾ ਯਕੀਨ ਕਰਦਾ ਏ, ਹਮੇਸ਼ਾ ਦੀ ਹਯਾਤੀ ਉਹਦੀ ਏ ਤੇ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਬਲਕਿ ਉਹ ਮੌਤ ਤੋਂ ਨਿਕਲ ਕੇ ਹਯਾਤੀ ਵਿੱਚ ਵੜ ਗਿਆ ਏ। ਮੈਂ ਤੈਨੂੰ ਸੱਚ ਆਖਦਾ ਵਾਂ ਭਈ ਉਹ ਵੇਲਾ ਆਉਂਦਾ ਏ, ਬਲਕਿ ਹੁਣੇ ਹੀ ਏ, ਭਈ ਮੁਰਦੇ ਰੱਬ ਦੇ ਪੁੱਤਰ ਦੀ ਆਵਾਜ਼ ਸੁਣਨਗੇ ਤੇ ਜਿਹੜੇ ਸੁਣਨਗੇ ਉਹ ਜੀਣਗੇ। ਕਿਉਂ ਜੇ ਜਿਵੇਂ ਪਿਓ ਆਪਣੇ ਆਪ ਵਿੱਚ ਹਯਾਤੀ ਰੱਖਦਾ ਏ, ਉਸੇ ਤਰ੍ਹਾਂ ਉਹਨੇ ਪੁੱਤਰ ਨੂੰ ਵੀ ਇਹ ਬਖਸ਼ਿਆ ਭਈ ਆਪਣੇ ਆਪ ਵਿੱਚ ਹਯਾਤੀ ਰੱਖੇ।
ਅਮਾਲ। ਹਫ਼ਤੇ ਦੇ ਪਹਿਲੇ ਦਿਨ ਜਦ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ ਤੇ ਪੌਲੁਸ ਨੇ ਦੂਜੇ ਦਿਨ ਟੁਰ ਜਾਣ ਦਾ ਇਰਾਦਾ ਕਰਕੇ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਅੱਧੀ ਰਾਤ ਤੀਕਰ ਕਲਾਮ ਕਰਦਾ ਰਿਹਾ। ਜਿਸ ਬਾਲਾਖਾਨਾ ਵਿੱਚ ਅਸੀਂ ਇਕੱਠੇ ਹੋਏ ਸੀ ਉਹਦੇ ਵਿੱਚ ਬਹੁਤ ਸਾਰੇ ਦੀਵੇ ਬਾਲ ਰਹੇ ਸੀ। ਯੂਤਖਸ ਨਾਂ ਦਾ ਇੱਕ ਜਵਾਨ ਮੁੰਡਾ ਬਾਰੀ ਵਿੱਚ ਬੈਠਾ ਸੀ। ਉਹਦੇ ਉੱਤੇ ਨੀਂਦ ਦਾ ਬਹੁਤ ਗਲਬਾ ਸੀ ਤੇ ਜਦ ਪੌਲੁਸ ਬਹੁਤੇ ਚਿਰ ਤੀਕਰ ਗੱਲਾਂ ਕਰਦਾ ਰਿਹਾ ਤੇ ਉਹ ਨੀਂਦਰ ਦੇ ਗਲਬੇ ਵਿੱਚ ਤੀਜੀ ਮੰਜ਼ਲ ਤੋਂ ਹੇਠਾਂ ਡਿੱਗ ਪਿਆ ਤੇ ਜਦ ਚੁੱਕਿਆ ਗਿਆ ਤੇ ਮੁਰਦਾ ਸੀ। ਪੌਲੁਸ ਉੱਤਰ ਕੇ ਉਹਦੇ ਨਾਲ ਚੰਬੜ ਗਿਆ ਤੇ ਗਲੇ ਲਾ ਕੇ ਆਖਿਆ, ਘਬਰਾਓ ਨਾ, ਇਹਦੇ ਵਿੱਚ ਜਾਨ ਹੈ ਏ। ਫਿਰ ਉੱਤੇ ਜਾ ਕੇ ਰੋਟੀ ਤੋੜੀ ਤੇ ਖਾ ਕੇ ਇੰਨਾ ਚਿਰ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ ਭਈ ਸਵੇਰ ਹੋ ਗਈ। ਫਿਰ ਉਹ ਟੁਰ ਗਿਆ ਤੇ ਉਹ ਉਸ ਮੁੰਡੇ ਨੂੰ ਜਿਉਂਦਾ ਲਿਆਏ ਤੇ ਉਹਨਾਂ ਦੀ ਬੜੀ ਖਾਤਰ ਜਮਾ ਹੋਈ। ਅਮਾਲ। ਪੌਲੁਸ ਨੇ ਐਰਿਓਪਗਸ ਵਿੱਚ ਖੜੇ ਹੋ ਕੇ ਆਖਿਆ, ਐ ਇਤਨੇ ਵਾਲਿਓ, ਮੈਂ ਵੇਖਦਾ ਵਾਂ ਭਈ ਤੁਸੀਂ ਹਰ ਗੱਲ ਵਿੱਚ ਦੇਵਤਾਵਾਂ ਨੂੰ ਬਹੁਤ ਮੰਨਣ ਵਾਲੇ ਹੋ। ਇਸ ਲਈ ਮੈਂ ਸੈਰ ਕਰਨ ਤੇ ਤੁਹਾਡੇ ਮਬੂਦਾਂ ਉੱਤੇ ਗੌਰ ਕਰਨ ਦੇ ਵੇਲੇ ਇੱਕ ਅਜਿਹੀ ਕੁਰਬਾਨਗਾਹ ਵੀ ਵੇਖੀ ਜਿਹਦੇ ਉੱਤੇ ਲਿਖਿਆ ਸੀ ਭਈ ਨਾਮਾਲੂਮ ਰੱਬ ਲਈ। ਇਸ ਲਈ ਜਿਹਨੂੰ ਤੁਸੀਂ ਬਗੈਰ ਜਾਣਨ ਦੇ ਪੂਜਦੇ ਹੋ, ਮੈਂ ਤੁਹਾਨੂੰ ਉਹਦੀ ਖਬਰ ਦੇਣਾ ਵਾਂ। ਜਿਸ ਰੱਬ ਨੇ ਜੱਗ ਤੇ ਉਹਦੀਆਂ ਸਾਰੀਆਂ ਸ਼ੈਵਾਂ ਨੂੰ ਬਣਾਇਆ, ਉਹ ਅਸਮਾਨ ਤੇ ਧਰਤੀ ਦਾ ਮਾਲਕ ਹੋ ਕੇ ਹੱਥ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ, ਨਾ ਕਿਸੇ ਦਾ ਮੁਹਤਾਜ ਹੋ ਕੇ ਬੰਦਿਆਂ ਦੇ ਹੱਥੋਂ ਖਿਦਮਤ ਲੈਂਦਾ ਏ, ਕਿਉਂ ਜੇ ਉਹ ਤੇ ਆਪ ਸਾਰਿਆਂ ਨੂੰ ਹਯਾਤੀ ਤੇ ਸਾਹ ਤੇ ਸਭ ਕੁਝ ਦਿੰਦਾ ਏ। ਤੇ ਉਹਨੇ ਇੱਕ ਹੀ ਅਸਲ ਨਾਲ ਬੰਦਿਆਂ ਦੀ ਹਰ ਇੱਕ ਕੌਮ ਸਾਰੀ ਧਰਤੀ ਉੱਤੇ ਰਹਿਣ ਨੂੰ ਪੈਦਾ ਕੀਤੀ ਤੇ ਉਹਦੀਆਂ ਮਿਆਦਾਂ ਤੇ ਸਕੂਨਤ ਦੀਆਂ ਹੱਦਾਂ ਮੁਕਰਰ ਕੀਤੀਆਂ ਤਾਂ ਜੋ ਰੱਬ ਨੂੰ ਲੱਭਣ, ਸ਼ਾਇਦ ਟਟੋਲ ਕੇ ਉਹਨੂੰ ਪਾਣ। ਹਰਚੰਦ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ, ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਤੇ ਟੁਰਦੇ ਫਿਰਦੇ ਤੇ ਮੌਜੂਦ ਹਾਂ। ਜਿਵੇਂ ਤੁਹਾਡੇ ਸ਼ਾਇਰਾਂ ਵਿੱਚੋਂ ਵੀ ਕੁਝ ਨੇ ਆਖਿਆ ਭਈ ਅਸੀਂ ਉਹਦੀ ਹੀ ਨਸਲ ਵਾਂ। ਅਮਸਾਲ। ਸੱਚੇ ਦਾ ਫਲ ਹਯਾਤੀ ਦਾ ਰੁੱਖ ਹੈ। ਅਮਸਾਲ। ਐ ਮੇਰੇ ਪੁੱਤਰ, ਮੇਰੀਆਂ ਗੱਲਾਂ ਉੱਤੇ ਧਿਆਨ ਕਰ, ਮੇਰੇ ਕਲਾਮ ਉੱਤੇ ਕੰਨ ਧਰ, ਉਹਨੂੰ ਆਪਣੀਆਂ ਅੱਖੀਆਂ ਤੋਂ ਪਰੇ ਨਾ ਹੋਣ ਦੇ, ਉਹਨੂੰ ਆਪਣੇ ਦਿਲ ਵਿੱਚ ਰੱਖ, ਕਿਉਂ ਜੇ ਜਿਹੜੇ ਉਹਨੂੰ ਪਾ ਲੈਂਦੇ ਨੇ, ਇਹ ਉਹਨਾਂ ਦੀ ਹਯਾਤੀ ਤੇ ਉਹਨਾਂ ਦੇ ਸਾਰੇ ਬਦਨ ਦੀ ਸਿਹਤਮੰਦੀ ਏ। ਆਪਣੇ ਦਿਲ ਦੀ ਵਾਹਵਾ ਹਿਫਾਜ਼ਤ ਕਰ, ਕਿਉਂ ਜੇ ਹਯਾਤੀ ਦਾ ਚਸ਼ਮਾ ਉਹ ਹੀ ਏ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਇਲਾਹੀ ਹਯਾਤੀ ਏ ਤੇ ਹਯਾਤੀ ਉਹਨਾਂ ਸ਼ਕਲਾਂ ਵਿੱਚ ਬਹੁਤੀ ਮਹਿਦੂਦ ਨਹੀਂ ਏ ਜਿਹੜੀਆਂ ਇਹਦੇ ਤੋਂ ਮੁਨਕਸ ਹੁੰਦੀਆਂ ਨੇ, ਉਸ ਮਵਾਦ ਦੇ ਮੁਕਾਬਲੇ ਵਿੱਚ ਜਿਹੜਾ ਆਪਣੇ ਪਰਛਾਵੇਂ ਤੋਂ ਮੁਨਕਸ ਹੁੰਦਾ ਏ। ਜੇ ਹਯਾਤੀ ਮਾਦੀ ਇਨਸਾਨ ਜਾਂ ਮਾਦੀ ਸ਼ੈਵਾਂ ਵਿੱਚ ਹੁੰਦੀ ਤੇ ਇਹ ਉਹਨਾਂ ਦੀਆਂ ਹੱਦਾਂ ਦੇ ਹੇਠਾਂ ਨਾ ਹੁੰਦੀ ਤੇ ਮੌਤ ਨਾਲ ਨਾ ਮੁੱਕ ਜਾਂਦੀ। ਹਯਾਤੀ ਸਿਆਣ ਏ ਜਿਹਨੂੰ ਖਾਲਕ ਨੇ ਆਪਣੀ ਤਖਲੀਕ ਨਾਲ ਮੁਨਕਸ ਕੀਤਾ। ਹਯਾਤੀ ਹਮੇਸ਼ਾ ਮਾਦੇ ਤੋਂ ਆਜ਼ਾਦ ਸੀ, ਹੈ ਤੇ ਹਮੇਸ਼ਾ ਰਵੇਗੀ, ਕਿਉਂ ਜੇ ਹਯਾਤੀ ਰੱਬ ਏ ਤੇ ਇਨਸਾਨ ਰੱਬ ਦਾ ਤਸੱਵਰ ਏ ਜਿਹਨੂੰ ਮਾਦੇ ਨਹੀਂ ਬਲਕਿ ਰੂਹਾਨੀ ਤੌਰ ਤੇ ਬਣਾਇਆ ਗਿਆ ਸੀ ਤੇ ਉਹਦੇ ਲਈ ਫਨਾਹ ਹੋਣ ਜਾਂ ਤਬਾਹ ਹੋਣ ਦੀ ਸ਼ਰਤ ਨਹੀਂ ਏ। ਇਨਸਾਨ ਬਦਨ ਦੀ ਨਹੀਂ ਬਲਕਿ ਰੂਹ ਦੀ ਔਲਾਦ ਏ, ਹਯਾਤੀ ਦੀ ਔਲਾਦ ਏ ਨਾ ਕਿ ਮਾਦੇ ਦੀ, ਕਿਉਂ ਜੇ ਹਯਾਤੀ ਰੱਬ ਏ ਤੇ ਹਯਾਤੀ ਹਮੇਸ਼ਾ ਦੀ ਯਾਨੀ ਆਪ ਵਜੂਦ ਰੱਖਣ ਵਾਲੀ ਹੋਣੀ ਚਾਹੀਦੀ ਏ। ਹਯਾਤੀ ਹਮੇਸ਼ਾ ਦਾ ਮੈਂ ਵਾਂ ਯਾਨੀ ਉਹ ਹਸਤੀ ਜਿਹੜੀ ਹੈ ਸੀ, ਹੈ ਏ ਤੇ ਜਿਹੜੀ ਆਉਣ ਵਾਲੀ ਏ, ਜਿਹਨੂੰ ਕੋਈ ਸ਼ੈ ਵੀ ਖਤਮ ਨਹੀਂ ਕਰ ਸਕਦੀ। ਇਹ ਸਮਝ ਪਈ ਹਯਾਤੀ ਰੱਬ ਰੂਹ ਏ, ਹਯਾਤੀ ਦੀ ਨਾਮੁਕਣ ਵਾਲੀ ਅਸਲੀਅਤ ਉੱਤੇ, ਉਹਦੀ ਕੁਦਰਤ ਤੇ ਲਾਫਾਨੀਅਤ ਉੱਤੇ ਯਕੀਨ ਰੱਖਣ ਨਾਲ ਸਾਡੇ ਦਿਨ ਲੰਬੇ ਕਰਦਾ ਏ। ਈਮਾਨ ਇੱਕ ਸਮਝੇ ਹੋਏ ਅਸੂਲ ਉੱਤੇ ਇਨਹਿਸਾਰ ਕਰਦਾ ਏ। ਇਹ ਅਸੂਲ ਬਿਮਾਰ ਨੂੰ ਠੀਕ ਕਰਦਾ ਏ ਤੇ ਬਰਦਾਸ਼ਤ ਤੇ ਸ਼ੈਵਾਂ ਹਮਾਹੰਗ ਮਰਹਲਿਆਂ ਨੂੰ ਜ਼ਾਹਿਰ ਕਰਦਾ ਏ। ਸਿਆਣ ਕੱਲ, ਅੱਜ ਤੇ ਹਮੇਸ਼ਾ ਤਿਕਰ ਹਯਾਤੀ, ਪਿਆਰ ਤੇ ਹਿਕਮਤ ਨਾਲ ਯਕਸਾਂ ਏ। ਮਾਦਾ ਤੇ ਇਹਦੇ ਅਸਰ, ਪਾਪ, ਬਿਮਾਰੀ ਤੇ ਮੌਤ ਫਾਨੀ ਸਿਆਣ ਦੀਆਂ ਹਾਲਤਾਂ ਨੇ ਜਿਹੜੀਆਂ ਅਮਲ ਕਰਦੀਆਂ, ਰੱਦੇ ਅਮਲ ਕਰਦੀਆਂ ਤੇ ਫਿਰ ਖਾਤਮੇ ਨੂੰ ਅਪੜਦੀਆਂ ਨੇ। ਉਹ ਸਿਆਣ ਦੀਆਂ ਅਸਲੀਅਤਾਂ ਨਹੀਂ, ਉਹ ਖਿਆਲ ਨਹੀਂ ਬਲਕਿ ਵਹਿਮ ਨੇ, ਅਸੂਲ ਹੀ ਮੁਤਲਕ ਏ। ਇਹ ਗਲਤੀ ਨਾਲ ਨਹੀਂ ਮੰਨਿਆ ਜਾਂਦਾ ਬਲਕਿ ਫਹਿਮ ਉੱਤੇ ਤਕੀਆ ਕਰਦਾ ਏ। ਪਰ ਮਰਵਜਾ ਮਫਰੂਜ਼ੇ ਕੀ ਆਖਦੇ ਨੇ? ਉਹ ਜ਼ੋਰ ਦਿੰਦੇ ਨੇ ਹਯਾਤੀ ਜਾਂ ਰੱਬ ਨਾਮ ਨਿਹਾਦ ਮਾਦੀ ਹਯਾਤੀ ਦੇ ਨਾਲ ਇੱਕ ਤੇ ਇੱਕੋ ਜਿਹਾ ਏ
ਉਹ ਸੱਚਾਈ ਤੇ ਗਲਤੀ ਦੋਵਾਂ ਨੂੰ ਸਿਆਣ ਤੇ ਨੇਕੀ ਤੇ ਬਦੀ ਨੂੰ ਰੂਹ ਆਖਦੇ ਨੇ। ਉਹ ਦਾਅਵਾ ਕਰਦੇ ਨੇ ਪਈ ਹਯਾਤੀ ਮਾਦੀ ਸਮਝ ਦੀ ਮਾਦੀ ਹਾਲਤ ਏ, ਜਿਵੇਂ ਪਈ ਹਯਾਤੀ ਦੇ ਰੁੱਖ ਦੀ ਬਣਾਵਟ ਤੇ ਮਾਦੀ ਇਨਸਾਨ, ਤੇ ਇਹਨੂੰ ਉਹ ਇੱਕ ਹਯਾਤੀ ਯਾਨੀ ਰੱਬ ਦਾ ਇਜ਼ਹਾਰ ਸਮਝਦੇ ਨੇ। ਹਯਾਤੀ ਨੂੰ ਜ਼ਾਹਿਰ ਕਰਨ ਦਾ ਝੂਠਾ ਅਕੀਦਾ ਰੱਬ ਦੇ ਕਿਰਦਾਰ ਤੇ ਫਿਤਰਤ ਤੋਂ ਇੰਨਾ ਮੁਨਹਰਫ ਕਰ ਦਿੰਦਾ ਏ ਭਈ ਉਹਨਾਂ ਸਾਰਿਆਂ ਲਈ ਜਿਹੜੇ ਇਸ ਗਲਤੀ ਨਾਲ ਜੁੜੇ ਨੇ ਰੱਬ ਦੀ ਕੁਦਰਤ ਦੀ ਅਸਲੀ ਸਮਝ ਗਵਾਚ ਜਾਂਦੀ ਏ। ਇਲਾਹੀ ਅਸੂਲ ਜਾਂ ਹਯਾਤੀ ਨੂੰ ਦਿਨਾਂ ਦੀ ਲੰਬਾਈ ਦੇ ਨਾਲ ਅਮਲੀ ਤੌਰ ਤੇ ਜ਼ਾਹਰ ਨਹੀਂ ਕੀਤਾ ਜਾ ਸਕਦਾ, ਜਿਵੇਂ ਸਾਡੇ ਵਡੇਰਿਆਂ ਨਾਲ ਹੁੰਦਾ ਸੀ, ਜਦ ਤੀਕਰ ਇਹਦੀ ਠੀਕ ਸਾਇੰਸ ਬਿਆਨ ਨਹੀਂ ਕੀਤੀ ਗਈ ਸੀ। ਸਾਨੂੰ ਇਲਾਹੀ ਅਸੂਲ ਨੂੰ ਸਮਝ ਦੇ ਨਾਲ ਹਾਸਲ ਕਰਨਾ ਤੇ ਇਹਨੂੰ ਆਪਣੀ ਰੋਜ਼ਾਨਾ ਦੀ ਹਯਾਤੀ ਵਿੱਚ ਮਹਿਸੂਸ ਕਰਨਾ ਚਾਹੀਦਾ ਏ, ਤੇ ਜਦ ਤੀਕਰ ਅਸੀਂ ਇਹ ਨਹੀਂ ਕਰਦੇ, ਅਸੀਂ ਸਾਇੰਸ ਨੂੰ ਇਹਦੇ ਤੋਂ ਵੱਧ ਜ਼ਾਹਰ ਨਹੀਂ ਕਰ ਸਕਦੇ ਜਿੰਨਾ ਭਈ ਅਸੀਂ ਜਿਓਮੈਟਰੀ ਸਮਝਾਉਣ ਤੇ ਸਿਖਾਉਣ ਵਿੱਚ ਇੱਕ ਟੇੜੇਪਨ ਨੂੰ ਸਿੱਧੀ ਲਕੀਰ ਜਾਂ ਇੱਕ ਸਿੱਧੀ ਲਕੀਰ ਨੂੰ ਇੱਕ ਗੋਲ ਦਾਇਰਾ ਬਿਆਨ ਕਰਦੇ ਹਾਂ। ਇੱਥੇ ਬਸ ਇੱਕ ਮੈਂ ਤੇ ਸਾਡੇ ਇਲਾਵਾ ਹੋਰ ਕੋਈ ਨਹੀਂ, ਪਰ ਇੱਕ ਇਲਾਹੀ ਅਸੂਲ ਜਾਂ ਸਿਆਣ ਸਾਰੀ ਵਜੂਦੀਅਤ ਉੱਤੇ ਹੁਕਮਰਾਨੀ ਕਰਦਾ ਏ। ਰੱਬ ਦੀ ਤਖਲੀਕ ਦੀਆਂ ਸਾਰੀਆਂ ਸ਼ੈਵਾਂ ਇੱਕ ਸਿਆਣ ਨੂੰ ਮੁਨਕਸ ਕਰਦੀਆਂ ਨੇ, ਤੇ ਜਿਹੜੀ ਸ਼ੈ ਇਸ ਇੱਕ ਸਿਆਣ ਨੂੰ ਮੁਨਕਸ ਨਹੀਂ ਕਰਦੀ ਉਹ ਝੂਠੀ ਤੇ ਗਲਤ ਏ। ਇੱਥੇ ਤੀਕਰ ਵੀ ਇਹ ਅਕੀਦਾ ਵੀ ਭਈ ਹਯਾਤੀ ਮਵਾਦ ਤੇ ਜ਼ਹਾਨਤ ਜ਼ੇਨੀ ਤੇ ਮਾਦੀ ਦੋਵੇਂ ਨੇ। ਖਿਆਲ ਦੀ ਗਲਤੀ ਕੰਮ ਦੀ ਗਲਤੀ ਤੋਂ ਮੁਨਕਸ ਹੁੰਦੀ ਏ। ਵਜੂਦੀਅਤ ਦੀ ਲਗਾਤਾਰ ਫਿਕਰਮੰਦੀ ਮਾਦੀ ਤੇ ਜਿਸਮਾਨੀ ਦੇ ਤੌਰ ਤੇ ਸ਼ੁਰੂ ਹੋਣ ਵਾਲੀ ਤੇ ਮੁੱਕਣ ਵਾਲੀ ਦੇ ਤੌਰ ਤੇ ਪਦਾਇਸ਼ ਫਨਾ ਪਜ਼ੀਰੀ ਤੇ ਖਾਤਮੇ ਨੂੰ ਆਪਣੇ ਜ਼ਰੂਰੀ ਮਰਹਲਿਆਂ ਦੇ ਤੌਰ ਤੇ ਰੱਖਣ ਵਾਲੀ ਅਸਲੀ ਤੇ ਰੂਹਾਨੀ ਹਯਾਤੀ ਨੂੰ ਲੁਕੋ ਦਿੰਦੀ ਏ ਤੇ ਸਾਡੇ ਮਿਆਰ ਨੂੰ ਮਿੱਟੀ ਵਿੱਚ ਮਿਲਾਉਣ ਦੀ ਵਜ੍ਹਾ ਬਣਦੀ ਏ। ਜੇ ਹਯਾਤੀ ਦਾ ਕੋਈ ਕਿਹੋ ਜਿਹਾ ਵੀ ਸ਼ੁਰੂ ਦਾ ਨੁਕਤਾ ਹੈ ਏ ਤੇ ਵੱਡਾ ਮੈਂ ਆ ਇੱਕ ਫਰਜ਼ੀ ਦਾਸਤਾਨ ਏ। ਜੇ ਹਯਾਤੀ ਰੱਬ ਏ ਜਿਵੇਂ ਭਈ ਪਾਕ ਕਲਾਮ ਇਸ਼ਾਰਾ ਕਰਦਾ ਏ ਤੇ ਹਯਾਤੀ ਜੀਨੀਅਤੀ ਨਹੀਂ ਏ, ਇਹ ਲਾਮਹਿਦੂਦ ਏ। ਮਾਦੀ ਫਹਿਮ ਵਜੂਦੀਅਤ ਦੀਆਂ ਅਸਲੀਅਤਾਂ ਨੂੰ ਉਜਾਗਰ ਨਹੀਂ ਕਰਦਾ, ਬਲਕਿ ਰੂਹਾਨੀ ਫਹਿਮ ਇਨਸਾਨੀ ਸ਼ਾਉਰ ਨੂੰ ਹਮੇਸ਼ਾ ਦੀ ਸੱਚਾਈ ਵਿੱਚ ਉੱਚਾ ਕਰਦਾ ਏ। ਹਯਾਤੀ ਅਸਲੀ ਏ ਤੇ ਮੌਤ ਵਹਿਮ ਏ। ਯਸੂ ਦੀ ਰਾਹ ਵਿੱਚ ਰੂਹ ਦੀਆਂ ਅਸਲੀਅਤਾਂ ਦਾ ਇੱਕ ਇਜ਼ਹਾਰ ਮਾਦੀ ਸਿਆਣ ਦੇ ਹਨੇਰ ਇਦਰਾਕ ਵਿੱਚ ਹਮਾਂਗੀ ਤੇ ਲਾਫਾਨੀਅਤ ਨੂੰ ਹੱਲ ਕਰਦਾ ਏ। ਇਸ ਮੁਕਤਦਰ ਵੇਲੇ ਵਿੱਚ ਇਨਸਾਨ ਦੀ ਤਰਜੀਹ ਆਪਣੇ ਮਾਲਕ ਦੇ ਇਹਨਾਂ ਲਫ਼ਜ਼ਾਂ ਨੂੰ ਸਾਬਤ ਕਰਨਾ ਏ, ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਉਹ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਝੂਠੇ ਭਰੋਸਿਆਂ ਤੇ ਮਾਦੀ ਸਬੂਤਾਂ ਦੇ ਖਿਆਲਾਂ ਨੂੰ ਮੁਕਾਉਣ ਲਈ ਤਾਂ ਜੋ ਸ਼ਖਸੀ ਰੂਹਾਨੀ ਹਕੀਕਤਾਂ ਸਾਹਮਣੇ ਆਉਣ, ਇਹ ਇੱਕ ਬਹੁਤ ਵੱਡਾ ਹਾਸਲ ਕਰੁੰਦਾ ਏ ਜਿਹਦੇ ਰਾਹੀਂ ਅਸੀਂ ਗਲਤ ਨੂੰ ਮੁਕਾ ਦੇਵਾਂਗੇ ਤੇ ਸੱਚਾਈ ਨੂੰ ਥਾਂ ਦੇਵਾਂਗੇ। ਇਸ ਤਰ੍ਹਾਂ ਅਸੀਂ ਸੱਚਾਈ ਦੀ ਉਸ ਹੈਕਲ ਜਾਂ ਬਦਨ ਨੂੰ ਬਣਾਉਂਦੇ ਹਾਂ ਜਿਹਦਾ ਮਿਸਤਰੀ ਜਾਂ ਬਣਾਉਣ ਵਾਲਾ ਰੱਬ ਏ। ਸਾਨੂੰ ਵਜੂਦੀਅਤ ਨੂੰ ਗੁਮਨਾਮ ਰੱਬ ਲਈ ਮਖਸੂਸ ਨਹੀਂ ਕਰਨਾ ਚਾਹੀਦਾ ਜਿਹਦੀ ਅਸੀਂ ਲਾਇਲਮੀ ਨਾਲ ਇਬਾਦਤ ਕਰਦੇ ਹਾਂ, ਬਲਕਿ ਹਮੇਸ਼ਾ ਦੇ ਮਮਾਰ ਅਬਦੀ ਪਿਓ ਤੇ ਉਸ ਹਯਾਤੀ ਲਈ ਜਿਹਨੂੰ ਫਾਨੀ ਫਹਿਮ ਵਿਗਾੜ ਨਹੀਂ ਸਕਦਾ, ਨਾ ਹੀ ਫਾਨੀ ਅਕੀਦਾ ਤਬਾਹ ਕਰ ਸਕਦਾ ਏ। ਇਨਸਾਨੀ ਗਲਤ ਫਹਿਮੀਆਂ ਦੀ ਤਲਾਫੀ ਕਰਨ ਲਈ ਤੇ ਉਸ ਹਯਾਤੀ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਨ ਲਈ ਜਿਹੜਾ ਰੂਹਾਨੀ ਏ ਨਾ ਕਿ ਮਾਦੀ, ਸਾਨੂੰ ਜ਼ੇਹਨੀ ਤਾਕਤ ਦੀ ਕਾਬਲੀਅਤ ਦੀ ਸਮਝ ਹੋਣੀ ਚਾਹੀਦੀ ਏ। ਇੱਕ ਵੱਡੀ ਰੂਹਾਨੀ ਅਸਲੀਅਤ ਸਾਹਮਣੇ ਲਿਆਈ ਜਾਣੀ ਚਾਹੀਦੀ ਏ ਭਈ ਇਨਸਾਨ ਕਾਮਲ ਤੇ ਲਾਫਾਨੀ ਹੋਵੇਗਾ ਨਹੀਂ, ਬਲਕਿ ਹੈ ਏ। ਸਾਨੂੰ ਵਜੂਦੀਅਤ ਦੇ ਸ਼ਾਉਰ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਏ ਤੇ ਛੇਤੀ ਨਾਲ ਜਾਂ ਦੇਰ ਨਾਲ ਮਸੀਹ ਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਪਾਪ ਤੇ ਮੌਤ ਉੱਤੇ ਚੌਧਰੀ ਹੋਣਾ ਚਾਹੀਦਾ ਏ। ਜਦੋਂ ਮਾਦੀ ਹਕੀਕਤਾਂ ਨੂੰ ਤਰਕ ਕੀਤਾ ਜਾਂਦਾ ਏ ਤੇ ਹਸਤੀ ਦੀਆਂ ਗੈਰਫਾਨੀ ਹਕੀਕਤਾਂ ਨੂੰ ਕਬੂਲ ਕਰ ਲਿਆ ਜਾਂਦਾ ਏ ਤੇ ਇਨਸਾਨ ਦੀ ਲਾਫਾਨੀਅਤ ਦੀ ਵਜ਼ਾਹਤ ਹੋਰ ਸਾਹਮਣੇ ਆ ਜਾਂਦੀ ਏ। ਅਸੀਂ ਦੋ ਮਾਲਕਾਂ ਦੀ ਗੁਲਾਮੀ ਨਹੀਂ ਕਰ ਸਕਦੇ। ਖੁਦਾਵੰਦ ਦੇ ਵਤਨ ਵਿੱਚ ਰਹਿਣਾ ਸਿਰਫ ਜਜ਼ਬਾਤੀ ਖੁਸ਼ੀ ਜਾਂ ਈਮਾਨ ਰੱਖਣਾ ਨਹੀਂ, ਬਲਕਿ ਹਯਾਤੀ ਦਾ ਅਸਲ ਇਜ਼ਹਾਰ ਤੇ ਸਮਝ ਰੱਖਣਾ ਏ, ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਜ਼ਾਹਿਰ ਕੀਤਾ ਗਿਆ ਏ। ਖੁਦਾਵੰਦ ਦੇ ਵਤਨ ਵਿੱਚ ਰਹਿਣਾ ਰੱਬ ਦੀ ਸ਼ਰੀਅਤ ਦਾ ਫਰਮਾਬਰਦਾਰ ਹੋਣਾ, ਮੁਕੰਮਲ ਤੌਰ ਤੇ ਇਲਾਹੀ ਮੁਹੱਬਤ ਦੀ ਰੂਹ ਦੀ ਨਾ ਭਈ ਮਾਦੇ ਦੀ ਹੁਕਮਰਾਨੀ ਵਿੱਚ ਰਹਿਣਾ ਏ। ਇੱਕ ਲਮਹੇ ਲਈ ਹੋਸ਼ ਕਰੀਏ ਭਈ ਹਯਾਤੀ ਤੇ ਜ਼ਹਾਨਤ ਖਾਲਸਤਨ ਰੂਹਾਨੀ ਨੇ, ਨਾ ਮਾਦੇ ਵਿੱਚ ਨਾ ਮਾਦੇ ਤੋਂ, ਤੇ ਫਿਰ ਬਦਨ ਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ। ਜੇ ਬਿਮਾਰੀ ਉੱਤੇ ਇੱਕ ਅਕੀਦੇ ਦੇ ਪਾਰੋਂ ਤਕਲੀਫ ਵਿੱਚ ਹੋ ਤੇ ਅਚਾਨਕ ਤੁਸੀਂ ਆਪਣੇ ਆਪ ਨੂੰ ਠੀਕ ਪਾਓਗੇ। ਜਦੋਂ ਬਦਨ ਉੱਤੇ ਰੂਹਾਨੀ ਹਯਾਤੀ ਸੱਚਾਈ ਤੇ ਮੁਹੱਬਤ ਦਾ ਪੈਰਾ ਹੋਵੇਗਾ ਤੇ ਦੁੱਖ ਖੁਸ਼ੀ ਵਿੱਚ ਬਦਲ ਜਾਣਗੇ। ਇਸ ਲਈ ਉਸ ਵਾਅਦੇ ਦੀ ਆਸ ਜਿਹੜੀ ਯਿਸੂ ਦਿਲਾਉਂਦਾ ਏ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਕਿਉਂ ਜੇ ਮੈਂ ਪਿਓ ਦੇ ਕੋਲ ਜਾਣਾ ਵਾਂ, ਕਿਉਂ ਜੇ ਅਨਾ ਬਦਨ ਤੋਂ ਗਾਇਬ ਹੋ ਗਈ
ਤੇ ਉਹਦੇ ਵਿੱਚ ਸਚਾਈ ਤੇ ਮੁਹੱਬਤ ਆ ਮੌਜੂਦ ਹੁੰਦੀ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।